ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਔਲਖ ਬੋਲ ਰਿਹਾ। ਇਹ ਜਿਹੜਾ ਜੂਨ 84 ਦਾ ਸਾਕਾ ਹੋਇਆ, ਸਿੱਖ ਕੌਮ ਤੇ ਇਹਨਾਂ ਬਹੁਤ ਜ਼ਿਆਦਾ ਜ਼ੁਲਮ ਕੀਤਾ। ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ, ਜਨਰਲ ਸ਼ਵੇਕ ਸਿੰਘ, ਭਾਈ ਅਮਰੀਕ ਸਿੰਘ, ਉਹਦੇ ਇਲਾਵਾ 20,000 ਸਿੱਖ ਜੂਨ 84 ਚ ਇੰਡੀਅਨ ਗਵਰਨਮੈਂਟ ਨੇ ਸ਼ਹੀਦ ਕੀਤਾ ਆ। ਉਹਦੇ ਬਾਅਦ ਫਿਰ ਨਾ ਜਿਹੜੀ ਸਿੱਖਾਂ ਤੇ ਰਿਪਰੈਸ਼ਨ ਸ਼ੁਰੂ ਕਰਨ ਤੋਂ ਬਾਅਦ ਫਿਰ ਹਟਿਆ ਨਹੀਂ। ਇਹ ਕੋਈ 94 ਤੱਕ ਰਿਹਾ ਤੇ 2.5 ਲੱਖ ਤੋਂ ਉੱਪਰ ਇਹਨਾਂ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਸ਼ਹੀਦ ਕੀਤੇ ਨੇ। 50,000 ਸਿੱਖ ਨੌਜਵਾਨ ਪਿੰਡਾਂ 'ਚੋਂ ਇਹਨਾਂ ਨੂੰ ਫੜ ਕੇ ਟਾਰਚਰ ਕਰਕੇ ਉਹਨਾਂ ਨੂੰ ਫੇਰ ਸ਼ਹੀਦ ਕਰਕੇ ਤੇ ਚਰਸਤਿਆਂ ਤੇ ਖੜ ਕੇ ਗੋਲੀ ਫੇਕ ਐਨਕਾਊਂਟਰ ਬਣਾ ਕੇ ਗੋਲੀ ਮਾਰ ਕੇ ਵਿਖਾ ਦਿੱਤਾ ਵੀ ਇਹ ਸਾਡਾ ਐਨਕਾਊਂਟਰ ਸੀ। ਔਰ ਇਹ ਸਾਰੀਆਂ ਡਾਕੂਮੈਂਟਡ ਜਿਹੜੀਆਂ ਹੈਗੀਆਂ ਚੀਜ਼ਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ, ਐਮਨੈਸਟੀ ਇੰਟਰਨੈਸ਼ਨਲ, ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਇਹ ਡਾਕੂਮੈਂਟ ਹੋਇਆ। US ਕਾਂਗਰਸ ਦੇ ਰੈਕਡ 'ਚ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ। 1500 ਦੇ ਕਰੀਬ US ਕਾਂਗਰਸ 'ਚ ਹਿੰਦੁਸਤਾਨ ਦੇ ਜ਼ੁਲਮ ਦੇ ਖਿਲਾਫ ਸਿੱਖਾਂ ਦੇ ਜਿਹੜਾ ਇਹਨਾਂ ਜ਼ੁਲਮ ਕੀਤਾ ਇਹ ਸਟੇਟਮੈਂਟਾਂ ਨੇ US ਕਾਂਗਰਸ ਦੇ ਰੈਕਡ, ਜਿਹੜੀਆਂ ਲਾਇਬ੍ਰੇਰੀ ਆਫ ਕਾਂਗਰਸ 'ਚ ਨੇ। ਕੋਈ ਵੀ ਉੱਥੇ ਲਾਇਬ੍ਰੇਰੀ ਆਫ ਕਾਂਗਰਸ ਦੇ ਜਿਹੜੀ ਵੈਬਸਾਈਟ 'ਤੇ ਜਾ ਕੇ 4-5 ਲਫ਼ਜ਼ ਪੰਚ ਕਰ ਦਿਓ, ਖਾਲਿਸਤਾਨ ਪੰਜਾਬ ਇੰਡੀਆ, ਮੇਰਾ ਨਾਂ ਲਿਖ ਦਿਓ ਡਾਕਟਰ ਔਲਖ, ਤੇ ਉਹਦੇ ਨਾਲ ਤੁਹਾਨੂੰ ਸਾਰੀਆਂ ਪ੍ਰਿੰਟ ਹੋ ਕੇ ਤੁਹਾਡੇ ਕੰਪਿਊਟਰ 'ਤੇ ਆ ਜਾਂਦੀਆਂ। ਉਹਦੇ ਇਲਾਵਾ US ਕਾਂਗਰਸ ਨੇ ਕੋਈ 7-8 ਵਾਰੀ ਇੰਡੀਆ ਦੀ ਏਡ ਜਿਹੜੀ ਸੀ ਉਹ ਕੱਟ ਕੀਤੀ ਸੀ, ਕਿਉਂਕਿ ਇਹਨਾਂ ਸਿੱਖਾਂ ਦੇ ਉੱਥੇ ਹਿਊਮਨ ਰਾਈਟ ਵਾਇਲੇਟ ਕੀਤੇ ਪੰਜਾਬ 'ਚ। ਸੋ ਜਿੰਨਾ ਜ਼ੁਲਮ ਪੰਜਾਬ 'ਚ ਇਹਨਾਂ 84 ਤੋਂ ਬਾਅਦ ਕੀਤਾ, ਸਾਡੇ ਤੇ ਜ਼ੁਲਮ ਤੇ ਅੱਗੇ ਵੀ ਬੜੇ ਹੋਏ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ 1762 ਦਾ, ਤੇ ਆਪਣਾ ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਉਦੋਂ ਸਾਰਾ ਮੇਰੇ ਖਿਆਲ ਵੱਡੇ ਘੱਲੂਘਾਰੇ 'ਚ ਕੋਈ 33,000 ਦੇ ਕਰੀਬ ਸਿੱਖ ਸ਼ਹੀਦ ਹੋਏ ਸੀ। ਹੁਣ ਇਹਨਾਂ 2.5 ਲੱਖ ਤੋਂ ਉੱਪਰ ਕੋਈ 8 ਗੁਣਾ ਹੋਰ ਸਿੱਖ ਸ਼ਹੀਦ ਕੀਤੇ ਆ। ਸੋ ਇਹ ਜਿਹੜੀ ਇਹਨਾਂ ਨੇ ਸਿੱਖ ਕੌਮ ਤੇ ਇੰਨਾ ਜ਼ੁਲਮ ਕੀਤਾ, ਇਹਨਾਂ ਦਾ ਇਹ ਸਕੀਮ ਸੀ, ਇੰਡੀਅਨ ਗਵਰਨਮੈਂਟ ਦਾ ਡਿਜ਼ਾਈਨ ਸੀ। ਅੱਜ ਤੋਂ ਨਹੀਂ, ਇਹ ਪਾਰਟੀਸ਼ਨ ਤੋਂ ਪਹਿਲਾਂ ਹੀ, ਨਹਿਰੂ ਦੇ ਵੇਲੇ ਤੋਂ ਹੀ ਸੀ ਵੀ ਸਿੱਖਾਂ ਨੂੰ ਜਿਹੜਾ ਆ ਇਹਨਾਂ ਦਾ ਜਿਹੜੀ ਹੈਗਾ ਸੈਪਰੇਟ ਰਿਲੀਜਨ ਆ ਸਿੱਖਇਜ਼ਮ, ਇਹਨੂੰ ਅਸੀਂ ਹਿੰਦੂਇਜ਼ਮ 'ਚ ਮਿਲਾਉਣਾ ਆ। ਔਰ ਇਹ ਅਜੇ ਤੱਕ ਵੀ ਕਹਿੰਦੇ ਵੀ ਸਿੱਖ ਜੀ ਇੱਕ ਹਿੰਦੂਇਜ਼ਮ ਇੱਕ ਬੜਾ ਵੱਡਾ ਦਰਖਤ ਹੈ ਤੇ ਸਿੱਖ ਉਹਦੀ ਛੋਟੀ ਟਾਹਣੀ ਆ। ਇਹ ਗੱਲ ਭੁੱਲ ਗਏ ਵੀ ਬਾਬੇ ਨਾਨਕ ਨੇ ਕਿਹਾ ਸੀ, ਨਾ ਮੈਂ ਹਿੰਦੂ ਨਾ ਮੁਸਲਮਾਨ, ਸਾਡਾ ਨਵਾਂ ਧਰਮ ਚਲਾਇਆ, ਆਪਣੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਜਿਹੜਾ ਬਾਬੇ ਨਾਨਕ ਦਾ ਨਿਰਮਲ ਪੰਥ ਚੱਲਿਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਔਰ ਇਹ ਸਾਡੀ ਪਰੰਪਰਾ ਆ। ਜਿਹੜਾ ਵੀ ਦਰਬਾਰ ਸਾਹਿਬ ਤੇ ਕੋਈ ਹਮਲਾ ਕਰਦਾ, ਸਿੱਖ ਉਹਨੂੰ ਨਾ ਬਰਦਾਸ਼ਤ ਕਰਦੇ ਆ ਤੇ ਨਾ ਉਹਨੂੰ ਮਾਫ਼ ਕਰਦੇ ਆ। ਇਸੇ ਕਰਕੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ 6 ਮਹੀਨਿਆਂ ਦੇ ਵਿੱਚ ਆਪਣਾ ਸਿੰਘਾਂ ਨੇ ਉਹਦੇ ਤੋਂ ਬਦਲਾ ਲਿਆ ਤੇ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸਬਕ ਸਿਖਾ ਦਿੱਤਾ ਸੀ। ਆਪਣੇ ਜਿਹੜੇ ਸਾਧ ਸਤਵੰਤ ਸਿੰਘ, ਬਿਆਨ ਸਿੰਘ, ਇਹ ਕੌਮ ਦੇ ਟਾਪ ਦੇ ਸ਼ਹੀਦ ਨੇ। ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ, ਜਨਰਲ ਸ਼ਵੇਕ ਸਿੰਘ ਤੋਂ ਬਾਅਦ, ਭਾਈ ਅਮਰੀਕ ਤੋਂ ਬਾਅਦ, ਜਦੋਂ ਵੀ ਕਿਤੇ ਸਿੱਖ ਹਿਸਟਰੀ ਸਾਡੀ ਲਿਖੀ ਗਈ ਤੇ ਇਹਨਾਂ ਦਾ ਜਿਹੜਾ ਨਾਂ ਸੁਨਹਿਰੀ ਲਫ਼ਜ਼ਾਂ 'ਚ ਲਿਖਿਆ ਜਾਏਗਾ। ਇਸੇ ਤਰ੍ਹਾਂ ਹੀ ਜਨਰਲ ਵੈਦਿਆ ਜਿਹੜਾ ਆ, ਉਹਦੇ ਤੋਂ ਵੀ ਸਿੱਖਾਂ ਨੇ ਸੁੱਖੇ ਜਿੰਦੇ ਨੇ ਜਾ ਕੇ ਬਦਲਾ ਲਿਆ। ਆਪ ਉਹ ਫਾਂਸੀ ਤੇ ਚੜ੍ਹ ਕੇ ਇਹ ਸਾਡੇ ਟਾਪ ਦੇ ਸ਼ਹੀਦ ਨੇ ਕੌਮ ਦੇ। ਵੈਸੇ ਤੇ ਸਿੱਖ ਕੌਮ ਹੀ ਸ਼ਹੀਦਾਂ ਦੀ ਹੈ। ਪਤਾ ਨਹੀਂ ਸਾਡੇ ਵਿਰਸੇ 'ਚ ਇੰਨੀਆਂ ਸ਼ਹੀਦੀਆਂ ਕਿਉਂ ਆਈਆਂ। ਲੇਕਿਨ ਜਦੋਂ ਗੁਰੂ ਸਾਹਿਬ ਨੇ ਸਾਡੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ, ਨਾਲ ਸਾਨੂੰ ਸੰਤ ਸਿਪਾਹੀ ਬਣਾਇਆ ਸੀ, ਉਹਦੇ ਨਾਲ ਸਾਨੂੰ ਫਿਰ ਖਾਲਸਾ ਰਾਜ ਵੀ ਬਖਸ਼ਿਸ਼ ਕਰ ਗਏ ਸੀ। ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਜਿਹੜੀ ਪਾਤਸ਼ਾਹੀ ਮਿਲੀ ਆ, ਇਹਨੂੰ ਇਹ ਸਿੱਖਾਂ ਨੇ ਹਮੇਸ਼ਾ ਹੀ ਇਹਨੂੰ ਆਪਣਾ ਜਿਹੜਾ ਗੁਰੂ ਦਾ ਵਾਰਿਆ ਉਹਨੂੰ ਕਾਇਮ ਰੱਖਣਾ ਆ। ਜਿਹੜੀਆਂ ਕੌਮਾਂ ਕੋ ਆਪਣੀ ਪੋਲੀਟੀਕਲ ਪਾਵਰ ਨਹੀਂ ਹੁੰਦੀ, ਉਹ ਕੌਮਾਂ ਖਤਮ ਹੋ ਜਾਂਦੀਆਂ।
ये आपां रोज कहने कहावत राज बिना ना धर्म चले है, धर्म बिना सब दले मले है, कोई किसी को राज ना दे है, जो ले है निज बल से ले है। गुरु रूप साध संगत ये जिहड़ा 84 का इन्हां हमला कीता सी साडे ते, वैसे तो इन्हां कोशिश की भी इन्हां नूं इन्ना सप्रैस कर दिओ ताकि मुड़ के राज की गल ही ना कर सकन, लेकिन उस हमले ने सिख कौम की जिहड़ी संत भिंडरां वाले कहंदे सी भी जिदन दरबार साहब से हमला होया खालिस्तान की नींह रखी जाऊगी, साडी खालिस्तान की नींह 1984 जून च रखी गई सी और उसदे बाद फिर पंथक कमेटी ने रेजोल्यूशन करता सी 29 अप्रैल 86 नूं भी सानूं खालिस्तान चाहिदा और 7 अक्तूबर 1987 नूं फिर बकायदा तौर पर ऐलान करता कि अज तो बाद पंजाब का अपने असीं पंजाब नूं अपना आज़ाद मुल्क डिकलेयर करते हैं, साडा हिंदुस्तान दे नाल कोई तलक नहीं और अपने पंजाब का असीं आज़ाद पंजाब का नां खालिस्तान रखते हैं और उहदी फिर उन्हां गवर्नमेंट इन एग्जाइल काउंसिल ऑफ खालिस्तान बनाई सी, जिहदा मुख सेवादार आ तुहाडे जोड़े झाड़न वाले सेवादार नूं उहदा अपना प्रेजिडेंट काउंसिल ऑफ खालिस्तान थापिया ते नाल हुक्म कीता भी सारी वर्ल्ड वाइड सिखां दी सपोर्ट लेके तो बाहरलियां गवर्नमेंटां दी सपोर्ट लेके ते खालिस्तान नूं आज़ाद कराउणा। गुरु रूप साध संगत उदों दे ही सिख 84 तो बाद सारी दुनिया भर दे सिख जिहड़े आ ये सिख कौम की आज़ादी की स्ट्रगल च लगे आ और ये जिहड़ी साडी आज़ादी की स्ट्रगल है कोई बहुत ही दूर नहीं गई, इहने अपना बहुत छेती साडा खालिस्तान आज़ाद हो रहा। 2010 2 साल पहला दी CIA की रिपोर्ट आ भी 2015 तक जिहड़ा हिंदुस्तान आ इन्हें प्रेजेंट फार्म दे विच नहीं रहना, इन्हें ब्रेकअप होना है, मतलब ये टोटे होने आ और ये कई मुल्क बनने आ। और गुरु रूप साध संगत ये CIA की जिहड़ी रिपोर्ट है इन्हां दीयां जिहड़ियां जड़ां उत्थे बहुत डूंघियां, इवन मोरारजी देसाई भी इन्हां दे एजेंट सी और इन्हां नूं पता भी अंदरों हिंदुस्तान किड्डा खोखला आ और इस करके सानू जिहड़ा बाहर दा सिख आ उत्थे ते इन्ना जुल्म कीता, 2.5 लाख सिख शहीद कीते आ ना। जिहड़ा कोई परिवार माड़ी जी राज की गल करदा सी वो नौजवान ते ना शहीद करने, उन्हां दे परिवार भी इन्ना सारे शहीद करते आ। सिख कौम ने बहुत जुल्म झल्लिया आ। गुरु रूप साध संगत खालसा कदी जुल्म तो डरदा नहीं गा ते ना कदी वे अपना जिहड़ी आज़ादी की स्ट्रगल आ ये तो पिछे हटदा आ और ये जिहड़ी आज़ादी की अपनी बाहर दे सिख दी हैगी आ कंट्रीब्यूशन खालिस्तान नूं आज़ाद कराउण लई साडी बहुत ज़्यादा है, क्योंकि बाहर दा सिख आज़ाद आ, साडे कोल रिसोर्सिस भी ने, साडे कोल मीडिया भी आ। और तुसीं आ जिहड़ा रिकॉर्ड कर रहे जे ये सारी वर्ल्ड वाइड मीडिया जा सकदा, उत्थे पंजाब च भी सुन सकदे, जिथे खालिस्तान च भी सुन सकदे आ, सारे दुनिया के मुल्कां च ये रिले हो सकदा आ। इस करके जिहड़ी टैक्नोलॉजी आ ये बहुत एडवांस हो गई आ। जिहड़ियां ईमेलां हुण चले गईयां, अपनी मैं प्रेस रिलीज दे जिहड़ी 2 जून दी आ वो मेरी जिहड़ी फेसबुक आ मेरे नाम थल्ले गुरमीत सिंह औलख थल्ले ਉਹਦੇ ਉੱਤੇ ਇਹ ਸਭ ਕੁਝ ਇਹ ਜਿਹੜੀਆਂ ਸਟੇਟਮੈਂਟਾਂ ਤੇ ਆਪਣੀ ਫੇਸਬੁੱਕ ਦੇ ਪ੍ਰੈਸ ਰਿਲੀਜ਼ਾਂ ਇਹ ਉਹਦੇ ਤੇ ਪੈ ਜਾਣੀਆਂ ਆ, ਉਹਦੇ ਤੇ ਤੁਸੀਂ ਵੇਖ ਵੀ ਸਕਦੇ ਜੇ। ਇਹ ਤਾਂ ਕਹਿਣ ਤੋਂ ਭਾਵ ਵੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਆ ਵੀ ਇਹਦੀ ਜਿਹੜੀ ਡਿਸੈਮੀਨੇਸ਼ਨ ਹੈ ਇਨਫੋਰਮੇਸ਼ਨ ਦੀ ਉਹ ਬੜੀ ਫਾਸਟ ਵਰਲਡ ਵਾਈਡ ਹੋ ਸਕਦੀ ਆ। ਬਾਕੀ ਗੁਰੂ ਰੂਪ ਸਾਧ ਸੰਗਤ ਇਹ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਆ ਇਸ ਆਜ਼ਾਦੀ ਤੇ ਜ਼ੁਲਮ ਦੇ ਖਿਲਾਫ ਇਹਨੂੰ ਕਦੀ ਅੰਡਰ ਐਸਟੀਮੇਟ ਨਾ ਕਰਿਆ ਕਰੋ। ਮੇਰੇ ਕੋਲ ਸਾਹ ਇੰਦਰਜੀਤ ਸਿੰਘ ਜੀ ਔਰ ਉਹਨਾਂ ਦੀ ਭੈਣ ਬੀਬੀ ਬਲਜੀਤ ਕੌਰ ਆਏ ਸੀ ਤੇ ਮੈਨੂੰ ਕਹਿਣ ਲੱਗੇ ਡਾਕਟਰ ਔਲਖ ਜੇ ਤੁਸੀਂ ਬਾਹਰ ਦੇ ਸਿੱਖ ਰੌਲਾ ਨਾ ਪਾਉਂਦੇ ਤੇ ਹਿੰਦੁਸਤਾਨ ਦੇ ਜ਼ੁਲਮ ਦੇ ਖਿਲਾਫ ਆ ਬਾਹਰਲੀਆਂ ਸਰਕਾਰਾਂ ਨੂੰ ਸਪੈਸ਼ਲੀ US ਕਾਂਗਰਸ 'ਚ ਨਾ ਤੁਸੀਂ ਇਹਨਾਂ ਨੂੰ ਦੱਸਦੇ, ਇਹਨਾਂ ਸਾਡੇ ਤੇ 10 ਗੁਣਾ ਹੋਰ ਜ਼ੁਲਮ ਕਰਨਾ ਸੀ। ਹੁਣ ਤੇ ਇਹਨਾਂ 2.5 ਲੱਖ ਮਾਰਿਆ, ਇਹਨਾਂ 2.5 ਮਿਲੀਅਨ ਸਿੱਖ ਮਾਰਨੇ ਸੀ। ਤੇ ਬਾਹਰ ਦਾ ਰੌਲਾ ਬੰਦ ਨਾ ਕਰਿਓ, ਮੈਂ ਫਿਕਰ ਨਾ ਕਰੋ, ਜਿੰਨੀ ਦੇਰ ਤੇ ਮੈਂ ਹੈਗਾ ਮੈਂ ਲੱਗਾ ਹੀ ਆ, ਮੇਰੇ ਪਾਸ ਕੋਈ ਮੇਰੇ ਵਰਗਾ ਹੋਰ ਆ ਜਾਊਗਾ। ਇਸ ਕਰਕੇ ਖਾਲਸਾ ਜੀ ਤੁਹਾਨੂੰ ਬੜੀ ਨਿਮਰਤਾ ਸਹਿਤ ਬੇਨਤੀ ਆ ਵੀ ਜਿੰਨੀ ਦੇਰ ਸਾਡੇ ਕੋਲ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਆਪਣੀ ਯੂਨਿਟੀ ਕਰਕੇ ਔਰ ਸਾਡਾ ਇੱਕੋ ਹੀ ਗੋਲ ਆ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ ਔਰ ਖਾਲਸਾ ਰਾਜ ਦੀ ਸਥਾਪਨਾ ਕਰਨੀ। ਹੋਰ ਸਾਡੇ ਕੋਲ ਦੂਸਰਾ ਕੋਈ ਗੋਲ ਨਹੀਂ ਗਾ। ਨਿੱਕੀਆਂ ਮੋਟੀਆਂ ਜਿਹੜੀਆਂ ਬਾਕੀ ਗੱਲਾਂ
ਇਹ ਹੁੰਦੀਆਂ ਰਹੀਆਂ। ਮੇਰੀ ਅਪੀਲ ਹੈ ਜਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਕਿ ਸਾਰੇ ਇੱਕ ਪੱਗ ਦਾ ਇਸ਼ੂ ਠੀਕ ਹੈ ਹੈਗਾ। ਖਾਲਸਾ ਜੀ, ਜਿੱਦਣ ਸਾਡਾ ਖਾਲਿਸਤਾਨ ਆਜ਼ਾਦ ਹੋਇਆ ਸਾਡੇ ਅੰਬੈਸਡਰ ਸਾਰੇ ਮੁਲਕਾਂ 'ਚ ਹੋਣਗੇ। ਸਾਡਾ ਅੰਬੈਸਡਰ ਯੂਨਾਈਟਿਡ ਨੇਸ਼ਨ 'ਚ ਹੋਊਗਾ ਔਰ ਇਹਨਾਂ ਸਾਰੇ ਮੁਲਕਾਂ ਦੇ ਅੰਬੈਸਡਰ ਖਾਲਿਸਤਾਨ 'ਚ ਹੋਣਗੇ। ਸਾਡਾ ਪੱਗ ਦਾ ਇਸ਼ੂ ਉਦੋਂ ਹੀ ਰਿਜ਼ਾਲਵ ਹੋ ਜਾਊਗਾ। ਔਰ ਇਹ ਜਿਹੜੀ ਮੇਰੀ ਯੂਥ ਆਰਗੇਨਾਈਜੇਸ਼ਨ ਨੇ ਸਿੱਖ ਕੋਲੀਸ਼ਨ ਵਾਲੇ ਤੇ ਆ ਦੂਸਰੇ, ਇਹਨਾਂ ਨੂੰ ਬੜੀ ਪ੍ਰੇਮ ਦੇ ਨਾਲ, ਕਿਉਂਕਿ ਤੁਸੀਂ ਸਾਡੇ ਬਰਖੁਰਦਾਰ ਜੇ ਬੱਚੇ ਜੇ ਸਾਡੇ, ਸਾਰੀ ਜਿਹੜੀ ਐਫਰਟ ਆ 98% ਰਿਸੋਰਸਿਸ ਕੌਮ ਦੇ ਤੁਹਾਡੇ ਕੋਲ ਆਉਂਦੇ ਅਮਰੀਕਾ 'ਚੋਂ ਸਪੈਸ਼ਲੀ। ਔਰ ਤੁਸੀਂ ਖਾਲਿਸਤਾਨ ਦਾ ਜਿਹੜਾ ਇਸ਼ੂ ਆਪਣੇ ਏਜੰਡੇ ਤੇ ਲਿਆਓ। ਤੁਹਾਡੇ ਏਜੰਡੇ ਜਿਹੜੇ ਓਬਜੈਕਟਿਵ ਉਹਦੇ 'ਚ ਤੁਸੀਂ ਖਾਲਿਸਤਾਨ ਦਾ ਇਸ਼ੂ ਨਹੀਂ ਰੱਖਿਆ, ਕਿ ਪੱਗ ਦਾ ਇਸ਼ੂ ਰੱਖਿਆ। ਪੱਗ ਦਾ ਇਸ਼ੂ ਤੁਹਾਡਾ ਉਦੋਂ ਹੀ ਸਾਲ ਹੋਣਾ ਜਿੱਦਣ ਤੁਹਾਡੇ ਕੋਲ ਖਾਲਸਾ ਰਾਜ ਹੋਇਆ। ਜਿਹੜੀਆਂ ਗੁਲਾਮ ਕੌਮਾਂ ਉਹਨਾਂ ਤੇ ਰਿਪਰੈਸ਼ਨ ਹੋਣਾ ਹੀ ਹੋਣਾ, ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ, 5 ਕਕਾਰ ਬਖਸ਼ੇ ਆ। ਪੱਗ ਸਾਡੀ ਰਹਿਣੀ ਜਿੰਨੀ ਦੇਰ ਸਿੱਖ ਧਰਮ ਨੇ ਜੁਗੋ ਜੁਗ ਅਟਲ ਵੀ ਰਹਿਣਾ, ਤੇ ਸਾਡੇ ਤੇ ਆਪਣੇ ਦਸਤਾਰ ਵੀ ਸਾਡੇ ਸਿਰ ਤੇ ਰਹਿਣੀ ਆ। ਇਸ ਕਰਕੇ ਖਾਲਿਸਤਾਨ ਨੂੰ ਆਜ਼ਾਦ ਕਰਾਓ। ਬਾਕੀ ਜਿਹੜੀਆਂ ਪ੍ਰੋਬਲਮ ਆ ਸਾਡੀਆਂ, ਉਹ ਆਜ਼ਾਦੀ ਦੇ ਨਾਲ ਇਹ ਸਾਰੀਆਂ ਸਾਲਵ ਹੋ ਜਾਣਗੀਆਂ। ਔਰ ਮੇਰੀ ਤੁਹਾਨੂੰ ਫਿਰ ਅਖੀਰ ਤੇ ਬੇਨਤੀ ਆ, ਇੱਕ ਤੇ ਖਾਲਸਾ ਜੀ ਯੂਨਾਈਟਿਡ ਰਹੋ, ਆਪਸ ਵਿੱਚ ਨਾ ਲੜਿਆ ਕਰੋ। ਗੁਰਦੁਆਰਿਆਂ 'ਚ ਜਿਹੜੇ ਡਿਫਰੈਂਸ ਆਫ ਓਪੀਨੀਅਨ ਆ, ਕਦੀ ਲੜਾਈ ਨਾ ਕਰਿਆ ਕਰੋ, ਕੋਰਟਾਂ 'ਚ ਨਾ ਜਾਇਆ ਕਰੋ। ਇਸ ਕਰਕੇ ਸਾਨੂੰ ਇਹ ਸਾਰੇ ਜਿਹੜਾ ਸਾਡਾ ਇਸ਼ੂ ਹੈ ਇਸ ਵੇਲੇ ਆ, ਉਹ ਖਾਲਿਸਤਾਨ ਦੀ ਆਜ਼ਾਦੀ ਦਾ। ਜਿੰਨੇ ਰਿਸੋਰਸਿਸ, ਜਿੰਨੀ ਐਫਰਟ ਔਰ ਜਿੰਨੀ ਸਾਡੀ ਐਨਰਜੀ ਆ, ਖਾਲਿਸਤਾਨ ਨੂੰ ਆਜ਼ਾਦ ਕਰਾਉਣ ਤੇ ਲਾਈਏ। ਆਓ ਗੁਰੂ ਮਹਾਰਾਜ ਅੱਗੇ ਅਰਦਾਸ ਵੀ ਕਰੀਏ ਤੇ ਆਪਣਾ ਇਸ ਡਾਇਰੈਕਸ਼ਨ 'ਚ ਵਰਕ ਵੀ ਕਰੀਏ, ਤਾਂ ਕਿ ਆਪਣਾ ਖਾਲਿਸਤਾਨ ਛੇਤੀ ਤੋਂ ਛੇਤੀ ਆਜ਼ਾਦ ਹੋ ਸਕੇ। ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸਮੁੱਚੇ ਖਾਲਸਾ ਪੰਥ ਦਾ ਬਹੁਤ ਧੰਨਵਾਦੀ ਹਾਂ। ਤੁਸੀਂ ਮੈਨੂੰ ਆ ਮੌਕਾ ਦਿੱਤਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ। ਔਰ ਮੈਂ ਆਪਣਾ ਐਂਡ 'ਚ ਜਿਸ ਤਰ੍ਹਾਂ ਇਹ ਜਿਹੜਾ ਮੈਸੇਜ ਹਿੰਦੁਸਤਾਨ ਦੀ ਸਰਕਾਰ ਨੂੰ ਪਹੁੰਚਾਉਣ ਲਈ, ਔਰ ਜਿਹੜੇ ਪੰਜਾਬ ਦੇ ਅਕਾਲੀ ਬਾਦਲ ਅਕਾਲੀ ਦਲ, ਇਹ ਬਾਦਲ ਜਿਹੜਾ ਪੁਰਾਣਾ ਏਜੰਟ ਹੈ ਹਿੰਦੁਸਤਾਨ ਦੀ ਸਰਕਾਰ ਦਾ, ਪਤਾ ਨਹੀਂ ਇਹ CBI ਦਾ ਕਿ ਰਾਹ ਦਾ ਏਜੰਟ ਆ। ਇਹਨੇ ਕਦੀ ਸਿੱਖ ਕੌਮ ਦੇ ਇੰਟਰਸਟ ਦੀ ਗੱਲ ਨਹੀਂ ਕੀਤੀ। ਜੋ ਉੱਥੋਂ ਹੁਕਮ ਦਿੰਦੇ ਆ ਉਹ ਕੁਛ ਇਹ ਕਰਦਾ ਆ। ਔਰ ਇਸ ਅਕਾਲੀ ਸਰਕਾਰ ਨੇ, ਅਕਾਲ ਤਖਤ ਵੀ ਹਿੰਦੁਸਤਾਨ ਦੀ ਸਰਕਾਰ ਦੇ ਮਤਹਿਤ ਆ, ਆਪਣਾ ਦਰਬਾਰ ਸਾਹਿਬ ਵੀ ਹਿੰਦੁਸਤਾਨ ਦੀ ਸਰਕਾਰ ਦੇ ਮਤਹਿਤ ਆ, SGPC ਮੱਕੜ ਇਹ ਵੀ ਹਿੰਦੁਸਤਾਨ ਦੀ ਸਰਕਾਰ ਦੇ ਮਤਹਿਤ ਆ। ਬੜਾ ਅਫਸੋਸ ਹੈ, ਇਸ ਦਿਨ ਮੈਂ ਪਤਾ ਨਹੀਂ ਖਨੀ ਕਿੱਥੇ ਟੈਲੀਵਿਜ਼ਨ ਵੇਖਦਾ ਸੀ, ਤੇ ਮੱਕੜ ਜਿਹੜਾ ਆਪਣਾ ਜਥੇਦਾਰ, ਫਾਰਮਰ ਜਥੇਦਾਰ ਭਾਈ ਰਣਜੀਤ ਸਿੰਘ ਆ, ਉਹਦੇ ਖਿਲਾਫ ਬੋਲ ਰਿਹਾ। ਉਹ ਭਾਈ ਰਣਜੀਤ ਸਿੰਘ ਦੀ ਤੇ ਇੰਨੀ ਕੁਰਬਾਨੀ ਆ, ਔਰ ਉਹ ਜਾਨ ਵਾਲਾ ਜਥੇਦਾਰ ਆ ਸਾਡਾ। ਇਹਨੂੰ ਕੋਈ ਥੋੜੀ ਬਹੁਤੀ ਸੰਗ ਚਾਹੀਦੀ ਆ। ਤੁਸੀਂ ਜਥੇਦਾਰ ਦੇ ਖਿਲਾਫ ਹੀ ਗੱਲਾਂ ਕਰਦੇ ਜੇ। ਇਹੋ ਜਿਹੀਆਂ ਗੱਲਾਂ ਉੱਥੇ ਏਦਾਂ ਦੀ ਹੋ ਰਹੀਆਂ, ਇਹਨਾਂ 'ਚ ਕੋਈ ਸਿੱਖ ਸਪਿਰਿਟ ਹੈ ਨਹੀਂ। ਜੋ ਪਿੱਛੋਂ ਇਹਨਾਂ ਨੂੰ ਗਵਰਨਮੈਂਟ ਦੇ ਆਰਡਰ ਹੁੰਦੇ ਆ, ਉਹ ਕੁਛ ਇਹ ਕਰਦੇ ਆ। ਗੁਰੂ ਰੂਪ ਸਾਧ ਸੰਗਤ, ਆਓ ਗੁਰੂ ਅੱਗੇ ਅਰਦਾਸ ਕਰੀਏ, ਸਾਡੇ ਤੇ ਬਖਸ਼ਿਸ਼ ਕਰਨ, ਸਿੱਖ ਕੌਮ ਤੇ ਬਖਸ਼ਿਸ਼ ਕਰਨ। ਔਰ ਇਹ ਜਿਹੜਾ ਸਾਨੂੰ ਵਰ ਦੇ ਗਏ ਆ, ਹਿੰਦ ਗਰੀਬ ਸਿੱਖਣ ਕੋ ਦੇਵ ਪਾਤਸ਼ਾਹੀ, ਉਸ ਵਰ ਨੂੰ ਆਪਾਂ ਪ੍ਰਫੁੱਲਤ ਕਰੀਏ ਤੇ ਖਾਲਿਸਤਾਨ ਨੂੰ ਆਜ਼ਾਦ ਕਰਾਈਏ। 5 ਖਾਲਿਸਤਾਨ ਦੇ ਨਾਰੇ ਲਾ ਕੇ ਤਾਥੋਂ ਕਿ ਮੰਗੂਗਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।